ایسا کوئی محبوب نہ ہوگا، نہ کہیں ہے ایسا کہ ادھر اللہ سے واصل ادھر مخلوق میں شامل، ایسا کوئی محبوب نہ ہوگا، نہ کہیں ہے۔ تو چاہے تو ہر شب ہو مثال شب اسرا، تو چاہے تو ہر شب ہو مثال شب اسرا، بس دو چار قدم تیرے لیے عرش بری ہے، آقا دو چار قدم تیرے لیے عرش بری ہے، کسی درد بن کے جان دو سونیا، کسی درد بن کے جان دو، میرے لوں دے وچ سما جان دو، کسی درد کی شاعری کرنی ہر قسم دی ایک اور چیز ہے جی، لیکن جڑی سرکار دی نعت ہے جی، پل صراط تو لنگن ہے، یہ لکھ واری اتر گلابوں تو یہ نت زبانہ تے نام انہاں دے لائق نہیں، کی کلمے دا کانا، اللہ اللہ تے پیارے ہو ایسا نبی جنہاں دا والی او امت کیوں جرسی، تے عیب گناہ خطائیاں بابت کیوں دوزخ والے ٹرسی۔ او چل میرے نو چلی، میں نعمان اجاز، دیس پنجاب دے سارے ہی رنگ گھر بیٹھیاں میلا نیوز ویکھن لئی اج ہی سبسکرائب کرو، بلکہ میں تے کہنا ہن ہی کرو۔ میلے نو چلی ہائے چل میلے نو چلی، او چل میلے نو چلی۔
ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸਾਂਝੇ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਮੈਂ ਕੁਝ ਅਰਸਾ ਬਿਮਾਰ ਸਾਂ, ਨਾਸਾਜ਼ੀਏ ਤਬਾ ਦੀ ਵਜ੍ਹਾ ਤੋਂ ਮੈਂ ਚੰਦ ਦਿਨ ਤੁਹਾਡੇ ਹਜ਼ੂਰ ਹਾਜ਼ਰ ਨਹੀਂ ਹੋ ਸਕਿਆ। ਅੱਜ ਅਲਹਮਦੁਲਿਲਾ ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ, ਸਾਡੇ ਬੜੇ ਮੁਹਤਰਮ ਦੋਸਤ ਜਿਹੜੇ ਕਿ ਸਾਡੇ ਚੈਨਲ ਦੇ ਬੜੇ ਹੀ ਪਰਮਾਨੈਂਟ ਵਿਊਅਰ ਵੀ ਨੇ, ਨਾਮੇ ਨਾਮੀ ਹੈ ਉਹਨਾਂ ਦਾ ਖਾਲਿਦ ਜਾਵੇਦ ਸਾਹਿਬੋ, ਸਿਵਲ ਇੰਜੀਨੀਅਰ ਨੇ, ਮਹਿਕਮਾ ਇਰੀਗੇਸ਼ਨ ਦੇ ਵਿੱਚ ਬਹਿਸੀਅਤ ਸਬ ਡਿਵੀਜ਼ਨਲ ਆਫੀਸਰ ਸਰਵਿਸਿਜ਼ ਸਰ ਅੰਜਾਮ ਦਿੰਦੇ ਰਹੇ। ਆਪਣੇ ਪੇਸ਼ਾਵਰਾਨਾ ਜ਼ਿੰਦਗੀ ਦੇ ਦੌਰਾਨ ਵੀ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੇ ਜਿਹੜੇ ਮਸ਼ਾਗਲ ਨੇ ਉਹ ਬੜੇ ਮਾਸ਼ਾਅੱਲਾ ਸਿਹਤਮੰਦਾਨਾ ਨੇ। ਸ਼ਾਇਰ ਨੇ, ਆਪ ਜੀ ਲਿਖਾਰੀ ਨੇ, ਅਦੀਬ ਨੇ, ਫਿਕਸ਼ਨ ਰਾਈਟਰ ਨੇ, ਇਸ ਤੋਂ ਇਲਾਵਾ ਕੈਲੀਗ੍ਰਾਫਰ ਨੇ। ਨਬੀ ਪਾਕ ਸੱਚੇ ਸਾਹਿਬ ਦੇ ਇਸ਼ਕ ਦੇ ਵਿੱਚ ਹਜ਼ੂਰ ਪਾਕ ਦੇ ਨਾਲ ਰਿਲੇਟਡ ਮੁਖਤਲਿਫ ਮੁਕਾਮਾਤ, ਮੁਖਤਲਿਫ ਮਨਸੂਬਾਤ ਬਾਰੇ ਮੁਸੱਵਰੀ ਵੀ ਕਰਦੇ ਰਹਿੰਦੇ ਨੇ। ਉਹਨਾਂ ਅੱਜ ਸਾਨੂੰ ਦਾਵਤ ਦਿੱਤੀ ਕਿ ਅਸੀਂ ਉਹਨਾਂ ਦੇ ਕੋਲ ਅੱਜ ਹਾਜ਼ਰ ਹੋਈਏ। ਇੱਕ ਬੜੀ ਪਿਆਰੀ ਸੱਚੇ ਸਾਹਿਬ ਦੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ व ਆਲਿhi ਵਸੱਲਮ, ਸਾਡੇ ਸੱਚੇ ਨਬੀ ਪਾਕ, ਉਹਨਾਂ ਦੇ ਨਾਲ ਮਨਸੂਬ ਕੁਝ ਤਸਵੀਰ ਦੀ ਇੱਕ ਨੁਮਾਇਸ਼ ਸੀ। ਉਹਦਾ ਇਫਤਤਾਹ ਵੀ ਖਾਲਸਾ ਸਾਹਿਬ ਫਰਮਾਇਆ ਕਿ ਆ ਕੇ ਤੁਸੀਂ ਕਰੋ। ਤੇ ਮੈਂ ਚੂੰਕਿ ਨਬੀ ਪਾਕ ਦਾ ਸੱਦਾ ਸੀ ਤੇ ਸਾਹਿਬੋ ਮੈਂ ਬੜਾ ਹੀ ਖੁਸ਼ ਹੋਇਆ ਤੇ ਮੈਂ ਫੌਰੀ ਤੌਰ ਦੇ ਉੱਤੇ ਇਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਣ ਦੇ ਵਾਸਤੇ ਤਿਆਰੀ ਕਰ ਲਈ। ਤੇ ਸਾਹਿਬੋ, ਇਹ ਤੇ ਤੁਹਾਨੂੰ ਪਤਾ ਹੀ ਹੈ ਵੀ ਇਕੱਲਾ ਮੈਂ ਕਦੀ ਕਿਤੇ ਜਾਂਦਾ ਹੀ ਨਹੀਂ, ਇਸ ਵਾਸਤੇ ਤੁਹਾਨੂੰ ਵੀ ਨਾਲ ਲੈ ਕੇ ਤੇ ਇਹਨਾਂ ਦੇ ਕੋਲ ਹਾਜ਼ਰ ਹੋਏ ਆ। ਆਓ ਪਹਿਲੇ ਤੁਹਾਨੂੰ ਆਪਣੇ ਇਸ ਮੁਹਤਰਮ ਦੋਸਤ ਦੇ ਨਾਲ ਮਿਲਵਾਨੇ ਆ, ਬਾਅਦ ਵਿੱਚ ਫਿਰ ਇਹਨਾਂ ਦੇ ਅਸ਼ਆਰ ਵੀ ਸੁਣਾਂਗੇ। ਆਜ਼ਮ ਚਿਸ਼ਤੀ ਸਾਡੇ ਪਿਆਰੇ ਪਾਕਿਸਤਾਨ ਦੇ ਇੱਕ ਬੜੇ ਹੀ ਵੱਡੇ ਨਾਤ ਖਾਨ ਹੋਏ ਨੇ, ਉਹਨਾਂ ਦੀ ਸ਼ਾਗਿਰਦੀ ਦਾ ਵੀ ਦਾਵਾ ਹੈ ਇਹਨਾਂ ਨੂੰ, ਤੇ ਇਹਨਾਂ ਕੋਲੋਂ ਕੋਈ ਨਾਤਾਂ ਵੀ ਸੁਣਾਂਗੇ। ਫਿਰ ਇਹਨਾਂ ਦੀ ਨੁਮਾਇਸ਼ ਵੀ ਜਿਹੜੀ ਪਿਆਰੇ ਨਬੀ ਪਾਕ ਦੇ ਮਨਸੂਬਾਤ ਦੇ ਉੱਤੇ ਮਬਨੀ ਹੈ, ਇਹਨਾਂ ਤਿਆਰ ਕੀਤੀਆਂ ਹੋਈਆਂ ਨੇ ਆਪਣੀਆਂ ਮੁਸੱਵਰੀ ਦੀਆਂ ਉਹ ਮੁਖਤਲਿਫ ਸ਼ਾਹਕਾਰ, ਉਹ ਵੀ ਤੁਹਾਨੂੰ ਦਿਖਾਵਾਂਗੇ। ਤੇ ਆਓ ਸਭ ਤੋਂ ਪਹਿਲੇ ਤੁਹਾਨੂੰ ਇਹਨਾਂ ਦੇ ਨਾਲ ਮਿਲਵਾਨੇ ਆ। अस्सलाम वालेकुम जी। वालेकुम अस्सलाम व रहमतुल्लाहि व बरकातहू। खाला साहब, पहले सब तो साडे जिहड़े मुहतरम दोस्त ने, साडे वेखण वाले ने, थोड़ा जिहा उन्हां नूं अपना तारफ करवाओ। ਤੁਸੀਂ ਕਿੱਥੇ ਪੈਦਾ ਹੋਏ, ਤੁਹਾਡੀ ਜੰਮਣ ਭੋਏ ਕਿਹੜੀ ਹੈ, ਕਿੱਥੇ ਮੁੱਢਲੀ ਤਾਲੀਮ ਹਾਸਲ ਕੀਤੀ, ਉਸ ਤੋਂ ਬਾਅਦ ਫਿਰ ਹਾਇਰ ਐਜੂਕੇਸ਼ਨ ਤੁਸੀਂ ਕਿੱਥੋਂ ਹਾਸਲ ਕੀਤੀ, ਜੀ ਸਰਵਿਸ ਕਦੋਂ ਜੁਆਇਨ ਕੀਤੀ, ਕੁਝ ਥੋੜਾ ਬਹੁਤਾ ਆਪਣੇ ਬਾਰੇ ਦੱਸੋ ਜੀ। पैदाइश मेरी जिला गुजरांवाला तहसील वजीराबाद ਦੇ ਇੱਕ ਛੋਟਾ ਜਿਹਾ ਪਿੰਡ ਸੀ ਭੱਟੀ ਮਨਸੂਰ ਜੀ, ਇੱਥੇ ਹੋਈ 1957 ਦੇ ਵਿੱਚ। ਤੇ ਜਦੋਂ ਮੈਂ ਹੋਸ਼ ਸੰਭਾਲੀ ਤੇ ਮੈਂ ਵੇਖਿਆ ਕਿ ਮੇਰੇ ਵਾਲਿਦ ਮੁਹਤਰਮ ਜਿਹੜੇ ਨੇ ਉਹ ਵੀ ਨਾਤ ਪੜ੍ਹਦੇ ਨੇ,
ਨਾਤ ਦਾ ਉਹਨਾਂ ਨੂੰ ਸ਼ੌਕ ਸੀ। ਵਾਹ। ਤੇ ਮਸਜਿਦ ਸਾਡੀ ਕੱਚੀ ਸੀ, ਛੋਟੀ ਜਿਹੀ ਮਸਜਿਦ ਸਾਡੀ ਹੁੰਦੀ ਸੀ, ਥੱਲੇ ਆਪਣਾ ਉਹ ਪਰਾਲੀ ਉਹ ਪਾਈ ਹੁੰਦੀ ਸੀ ਤੇ ਕੱਚੀ ਮਸਜਿਦ, ਤੇ ਉੱਥੇ ਉਹ ਬਹਿ ਕੇ ਨਾ ਤੇ ਦਰੂਦ ਪਾਕ ਸਰਗੀ ਪੜ੍ਹਦੇ ਹੁੰਦੇ ਸਨ। ਵਾਹ। ਮੈਨੂੰ ਉਹਦਾ ਬੜਾ ਸ਼ੌਕ ਹੋਇਆ ਔਰ ਬੜਾ ਮੈਨੂੰ ਅੱਛਾ ਲੱਗਾ ਔਰ ਮੇਰੇ ਦਿਲ ਨੂੰ ਨਾ ਉਹ ਚੀਜ਼ ਬੜੀ ਚੰਗੀ ਲੱਗੇ। ਤੇ ਮੈਂ ਫਿਰ ਉਹਨਾਂ ਨੂੰ ਆਖਿਆ ਕਿ ਮੈਨੂੰ ਵੀ ਸ਼ੌਕ ਹੈ ਤੇ ਮੈਨੂੰ ਥੋੜਾ ਜਿਹਾ ਇਸ ਪਾਸੇ, ਉਹਨਾਂ ਫਿਰ ਮੈਨੂੰ ਇਸ ਪਾਸੇ ਦੀ ਰਗਬਤ ਦਿੱਤੀ, ਦੱਸਿਆ ਕਿ ਮਤਲਬ ਇਹ ਸਾਡਾ ਜੋ ਕੁਝ ਹੈ ਇਸ ਦੁਨੀਆ ਦੇ ਉੱਤੇ, ਅੱਲਾਹ ਤੋਂ ਬਾਅਦ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕਰੀਮ ਲਾਜਪਾਲ ਆਕਾ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੀ ਮੁਹੱਬਤ ਹੈ ਔਰ ਉਹਦਾ ਇਸ਼ਕ ਹੈ, ਉਹ ਹੀ ਸਾਡੀ ਜ਼ਿੰਦਗੀ ਦਾ ਸਰਮਾਇਆ ਹੈ। ਇਸ ਤੋਂ ਇਲਾਵਾ ਬੇਟਾ ਕੁਝ ਵੀ ਨਹੀਂ ਹੈ। ਸਾਹਿਬ ਲਾਗ ਜੋ ਹੈ ਜੀ, ਹਾਂਜੀ, ਉਹਨਾਂ ਦੇ ਸਦਕੇ ਜੋ ਸਭ ਕੁਝ, ਉਹਨਾਂ ਸਦਕੇ ਸਭ ਕੁਝ ਮਿਲਿਆ। ਤੇ ਉਹਨਾਂ ਤੇ ਜਿਸ ਉਹਨਾਂ ਨਾਲ ਮੁਹੱਬਤ ਕੀਤੀ, ਉਹਦੀ ਦੁਨੀਆ ਵੀ ਸੰਵਰ ਗਈ ਤੇ ਉਹਦੀ ਆਖਰਤ ਵੀ ਸੰਵਰ ਗਈ ਜੀ। ਤੇ ਬੜੇ ਪਿਆਰ ਨਾਲ ਉਹਨਾਂ ਫਿਰ ਮੈਨੂੰ ਨਾਤ ਜਿਹੜੀ ਉਹ ਸਿਖਾਣੀ ਸ਼ੁਰੂ ਕੀਤੀ ਔਰ ਦੱਸਣਾ ਸ਼ੁਰੂ ਕੀਤਾ। ਚਲੋ ਨਾਤ ਖਾਨੀ ਦੇ ਪਹਿਲੇ ਉਸਤਾਦ ਤੇ ਤੁਹਾਡੇ ਵਾਲਿਦ, ਮੇਰੇ ਵਾਲਿਦ ਸਾਹਿਬ, ਤੇ ਤੁਸੀਂ ਤਾਲੀਮ ਕਿੱਥੋਂ ਹਾਸਲ ਕੀਤੀ? ਉਸ ਤੋਂ ਬਾਅਦ 5 ਜਿਹੜੀਆਂ ਸਨ ਜਮਾਤਾਂ ਉਹ ਤੇ ਪਿੰਡ 'ਚ ਪੜ੍ਹੀਆਂ। ਤੇ ਉਸ ਤੋਂ ਬਾਅਦ ਫਿਰ ਸਾਡੇ ਨਾਨਕੇ ਸਨ ਨਾਰੋਵਾਲ ਦੇ ਕੋਲ ਇੱਕ ਪਿੰਡ ਹੈ ਬੂਬਕ ਮਰਾਲੀ, ਉੱਥੇ ਮਾਮੂ ਮੇਰੇ ਹੈਡਮਾਸਟਰ ਸਨ ਮਿਡਲ ਸਕੂਲ ਦੇ, ਤੇ ਉਹਨਾਂ ਕਿਹਾ ਕਿ ਇਹਨੂੰ ਤੁਸੀਂ ਮੇਰੇ ਕੋਲ ਘੱਲ ਦਿਓ। ਅੱਛਾ। ਤੇ ਮੈਂ ਮਤਲਬ ਇਹ ਚਾਹੁੰਦਾ ਵਾਂ ਕਿ ਥੋੜਾ ਜਿਹਾ ਬੱਚਾ ਸ਼ਾਈਨਿੰਗ ਹੈ ਤੇ ਮੈਂ ਇਹਨੂੰ ਜਿਹੜਾ ਨਾ ਆਪਣੇ ਕੋਲ ਇਹਨੂੰ ਰੱਖਾਂ ਤੇ ਇਹਨੂੰ ਪੜ੍ਹਾਵਾਂ। ਵਾਹ। 6ਵੀਂ 7ਵੀਂ 8ਵੀਂ 3 ਸਾਲ ਨਾਨਕੇ ਮੈਂ ਉੱਥੇ ਪੜ੍ਹਿਆ। ਵਾਹ। ਠੀਕ ਹੈ ਜੀ। ਉੱਥੋਂ ਹੀ ਫਿਰ ਇਹ ਇੱਕ ਅੱਲਾਹ ਪਾਕ ਨੇ ਜਿਸ ਤਰ੍ਹਾਂ ਮਜ਼ੀਦ ਇਹਨੂੰ ਅੱਗੇ ਵਧਾਉਣਾ ਸੀ, ਤੇ ਬੂਬਕ ਮਰਾਲੀ ਦੇ ਕੋਲ ਪਿੰਡ ਅਲੀਪੁਰ ਸਈਦਾ ਸ਼ਰੀਫ ਜੀ। ਅਲੀਪੁਰ ਸਈਦਾ ਸ਼ਰੀਫ ਦੇ ਵਿੱਚ ਪੀਰ ਜਮਾਤ ਅਲੀ ਸ਼ਾਹ ਸਾਹਿਬ ਲਾਸਾਨੀ ਰਹਿਮਤੁल्लाह ਅਲੈਹ, ਉਹਨਾਂ ਦੇ ਉਰਸੇ ਪਾਕ ਤੇ ਚੂੰਕਿ ਮੇਰੇ ਨਾਨਾ ਅੱਬੂ ਜਿਹੜੇ ਸਨ ਉਹਨਾਂ ਦੇ ਮੁਰੀਦ ਸਨ ਜੀ, ਤੇ ਉੱਥੇ ਜਾਂਦੇ ਸਨ। ਤੇ ਉਹ ਚੂੰਕਿ ਮੈਨੂੰ ਵੀ ਸ਼ੌਕ ਸੀ ਇਸ ਪਾਸੇ ਦਾ, ਲਟਕ ਸੀ ਇੱਕ ਦਿਲ ਨੂੰ ਲੱਗੀ ਬਚਪਨ ਤੋਂ ਹੀ, ਤੇ ਉਹ ਫਿਰ ਮੈਨੂੰ ਨਾਲ ਲੈ ਗਏ। ਅੱਛਾ। ਉੱਥੇ ਫਿਰ ਮੇਰੀ ਪਹਿਲੀ ਮੁਲਾਕਾਤ, ਵਾਲਾ ਸਾਹਿਬ ਵੀ ਨਾਲ ਸਨ, ਪਹਿਲੀ ਮੁਲਾਕਾਤ ਹਸਾਨੇ ਪਾਕਿਸਤਾਨ ਮੁਹੰਮਦ ਆਜ਼ਮ ਚਿਸ਼ਤੀ ਮਰਹੂਮ ਰਹਿਮਤੁल्लाह ਅਲੈਹ ਉਹਨਾਂ ਨਾਲ ਹੋਈ। ਮਾਸ਼ਾਅੱਲਾ ਮਾਸ਼ਾਅੱਲਾ। ਵਾਲਾ ਸਾਹਿਬ ਦੇ ਉਹ ਵਾਕਿਫ ਸਨ ਤੇ ਉਹਨਾਂ ਨੂੰ ਬੜਾ ਪਿਆਰ ਕਰਦੇ ਸਨ। ਤੇ ਜਿਸਲੇ ਉਹਨਾਂ ਕਿਹਾ ਕਿ ਬੱਚਾ ਹੈ ਮੇਰਾ ਤੇ ਇਹਨੂੰ ਵੀ ਇਸ ਪਾਸੇ ਦਾ ਸ਼ੌਕ ਹੈ ਜੀ, ਤੇ ਉਹਨਾਂ ਮੈਨੂੰ ਇਸ ਤਰ੍ਹਾਂ ਆਪਣੇ ਨਾਲ ਲਾ ਲਿਆ। ਤੇ ਬੜੇ ਉਹ ਹਰ ਇੱਕ ਨਾਲ ਹੀ ਬੜਾ ਪਿਆਰ ਕਰਦੇ ਸਨ, ਕੋਈ ਵੀ ਬਹੁਤ ਹੀ ਪਿਆਰੇ ਬੰਦੇ। ਤੁਹਾਨੂੰ ਦੱਸਾਂ ਮੈਂ ਉਹਨਾਂ ਦੀ ਅਗਰ ਸਿਫਤ ਬਿਆਨ ਕਰਨ ਲੱਗਾ ਤੇ ਮੁੱਕ ਨਹੀਂ ਸਕਦੀ ਜੀ। ਸਿਫਤ ਉਹ ਹੁੰਦੀ ਹੈ ਜਿਹੜੀ ਆਰਜ਼ੀ ਦੀ ਹੋਵੇ, ਇਨਕਸਾਰੀ ਦੀ ਹੋਵੇ, ਪਿਆਰ ਦੀ, ਮੁਹੱਬਤ ਦੀ ਹੋਵੇ, ਇਸ਼ਕ ਰਸੂਲ ਦੀ ਹੋਵੇ। ਅਲਹਮਦੁਲਿਲਾ। ਬਾਕੀ ਤੇ ਸਾਰਾ ਜ਼ਿੰਦਗੀ ਚੱਲਦੀ ਰਹਿੰਦੀ ਹੈ, ਹਰ ਮਾਮਲੇ ਚੱਲਦੇ ਰਹਿੰਦੇ ਆ, ਲੇਕਿਨ ਇਹ ਜਿਹੜੀ ਚੀਜ਼ ਹੈ ਨਾ, ਇਹ ਮੈਂ ਉਹਨਾਂ 'ਚ ਵੇਖੀ ਹੈ ਕਿ ਅੱਜ ਵੀ ਉਹਨਾਂ ਦਾ ਅਗਰ ਅਸੀਂ ਉਹ ਮਤਲਬ ਇਹ ਦੁਨੀਆ ਤੋਂ ਚਲੇ ਗਏ ਨੇ, ਅੱਲਾ ਜਨਤਾਂ 'ਚ ਉਹਨਾਂ ਨੂੰ ਕਰ ਦੇਵੇ, ਤੇ ਅੱਜ ਵੀ ਅਗਰ ਉਹਨਾਂ ਦਾ ਅਸੀਂ ਕਲਾਮ ਪੜ੍ਹਨੇ ਆ ਤੇ ਅੱਖਾਂ 'ਚੋਂ ਆਂਸੂ ਜਾਰੀ ਹੋ ਜਾਂਦੇ ਨੇ। ਵਾਹ। ਠੀਕ ਹੈ ਜੀ। ਇਸ਼ਕ ਰਸੂਲ ਦੇ ਵਿੱਚ ਆ ਕੇ, ਮੁਹੱਬਤ ਰਸੂਲ ਵਿੱਚ ਆ ਕੇ ਆਂਸੂ ਜਾਰੀ ਹੋ ਜਾਂਦੇ ਨੇ। ਇਹ ਨਹੀਂ ਹੋ ਸਕਦਾ ਕਿ ਅਥਰੂ ਨਾ ਡਿੱਗੇ ਜੀ। ਠੀਕ ਹੈ ਜੀ। ਤੇ ਉਹਨਾਂ ਬੜਾ ਪਿਆਰ ਫਰਮਾਇਆ ਔਰ ਮੈਨੂੰ ਕਿਹਾ ਕਿ ਤੂੰ ਨਾ ਮੈਨੂੰ ਲਾਹੌਰ ਆ ਕੇ ਮਿਲ। ਅੱਛਾ ਜੀ। ਠੀਕ ਹੈ ਜੀ। ਮੈਂ ਕਿਹਾ ਵਾਲਾ ਸਾਹਿਬ ਵੱਲ ਵੇਖਿਆ, ਉਹਨਾਂ ਕਿਹਾ ਠੀਕ ਹੈ ਕੋਈ ਗੱਲ ਨਹੀਂ, ਅਸੀਂ ਚਲੋ ਹਾਜ਼ਰ ਹੋ ਜਾਵਾਂਗੇ ਜੀ। ਲਾਹੌਰ ਅਸੀਂ ਹਾਜ਼ਰ ਹੋਏ ਤੇ ਉਹਨਾਂ ਕਿਹਾ ਕਿ ਅੱਛਾ, ਇੱਕ ਦਫਾ ਵਾਲਾ ਸਾਹਿਬ ਨੇ ਉੱਥੇ ਉਹਨਾਂ ਨੂੰ ਮੇਰਾ ਨਾਂ ਦੱਸਿਆ ਕਿ ਇਹਦਾ ਨਾਂ ਖਾਲਿਦ ਹੈ। ਯਕੀਨ ਮੰਨਿਆ ਜੇ ਉਹਨਾਂ ਨੂੰ ਨਹੀਂ ਪੁੱਛਣਾ ਪਿਆ ਕਿ ਇਹਦਾ ਕੀ ਨਾਂ ਹੈ। ਉਹਨਾਂ ਕਿਹਾ ਖਾਲਿਦ ਪੁੱਤਰ ਇੱਥੇ ਆ। ਖਾਲਿਦ ਮਤਲਬ ਪੁੱਛਦੇ ਅਸੀਂ ਕਮ ਸੇ ਕਮ ਮੇਰੇ ਖਿਆਲ ਹੈ ਕੋਈ ਸਾਲ ਬਾਅਦ ਅਸੀਂ ਗਏ ਹਾਂ, ਲੇਕਿਨ ਉਹਨਾਂ ਨੂੰ ਯਾਦ ਸੀ ਕਿ ਬੱਚਾ ਹੈ ਔਰ ਇਹ ਕਿਹਦਾ ਬੱਚਾ ਹੈ ਔਰ ਇਹਦਾ ਕੀ ਨਾਂ ਹੈ। ਵਾਹ। ਠੀਕ ਹੈ ਜੀ। ਬੜੀ ਮੁਹੱਬਤ ਉਹਨਾਂ ਫਰਮਾਈ ਤੇ ਉਹਨਾਂ ਕੁਝ ਗੱਲਾਂ ਮੈਨੂੰ ਦੱਸੀਆਂ ਤੇ ਉਹਨਾਂ ਕਿਹਾ ਕਿ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਇਸ਼ਕ ਰਸੂਲ ਹੋਣਾ ਚਾਹੀਦਾ ਹੈ। ਫਿਰ ਅੰਦਰੋਂ ਜਦੋਂ ਤੇਰੀ ਗੱਲ ਨਿਕਲੇਗੀ ਨਾ, ਤੇਰੀ ਗੱਲ, ਤੇਰਾ ਲਫ਼ਜ਼, ਤੇਰਾ ਸ਼ੇਰ ਤੇਰੀ ਜ਼ੁਬਾਨ ਚੋਂ ਨਾ ਨਿਕਲੇ, ਤੇਰੇ ਦਿਲ ਚੋਂ ਨਿਕਲੇ। ਜਦੋਂ ਤੇਰੇ ਦਿਲ ਚੋਂ ਨਿਕਲੇਗਾ ਨਾ, ਫਿਰ ਉਹ ਦਿਲਾਂ ਤੱਕ ਜਾਏਗਾ। ਵਾਹ। ਠੀਕ ਹੈ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ। ਹਾਂਜੀ, ਇਹ ਉਹਨਾਂ ਮੈਨੂੰ ਪਹਿਲੀ ਗੱਲ ਕਰ। ਬੜਾ ਖੂਬਸੂਰਤ ਪਹਿਲਾ ਹੀ ਉਹਨਾਂ ਤੁਹਾਨੂੰ। ਹਾਂ ਜੀ। ਪੁੱਤਰ ਦਿਲ ਤੋਂ ਪੜ੍ਹਨਾ, ਜ਼ੁਬਾਨ ਤੋਂ ਨਹੀਂ ਪੜ੍ਹਨਾ। ਵਾਹ। ਠੀਕ ਹੈ। ਜਦੋਂ ਤੂੰ ਦਿਲ ਤੋਂ ਪੜ੍ਹੇਗਾ ਤੇ ਫਿਰ ਉਹ ਇਨਸ਼ਾਅੱਲਾ ਅਸਰ ਵੀ ਕਰੇਗਾ ਜੀ। ਤੇ ਉਹਦੇ ਵਿੱਚ ਫਿਰ ਖੈਰ ਦੂਸਰਾ ਫਿਰ ਉਹਨਾਂ ਕਿਹਾ ਕਿ ਮੁਤਾਲਿਆ ਸ਼ੁਰੂ ਕਰੋ। ਮੁਤਾਲਿਆ ਸ਼ੁਰੂ ਕਰੋ। ਮੁਤਾਲਿਆ ਬੜਾ ਜ਼ਰੂਰੀ ਹੈ ਇਹਦੇ ਵਾਸਤੇ। ਹਾਲਾਂ ਮੈਂ ਉਦੋਂ 7ਵੀਂ ਕਲਾਸ ਦਾ ਤਾਲਿਬ ਇਲਮ ਸਾਂ ਜੀ, ਤੇ ਲੇਕਿਨ ਫਿਰ ਵੀ ਮੈਨੂੰ ਸ਼ੌਕ ਸੀ ਬੁੱਕਸ ਦਾ ਪੜ੍ਹਨ ਦਾ, ਇਸਲਾਮੀ ਵੀ, ਤਾਰੀਖ ਵੀ, ਉਹ ਸਾਰਾ ਫਿਰ ਮੈਂ ਨਾਲ ਫਿਰ ਸ਼ੁਰੂ ਕੀਤਾ ਜੀ। ਠੀਕ। ਤੇ
ਉੱਥੋਂ ਫਿਰ ਇਹ ਜਿਹੜਾ ਇਹ ਸਿਲਸਿਲਾ ਸ਼ੁਰੂ ਹੋਇਆ। ਸਭ ਤੋਂ ਪਹਿਲੀ ਨਾਤ ਜਿਹੜੀ ਤੁਸੀਂ ਉਹਨਾਂ ਨੂੰ ਸੁਣਾਈ ਜੀ ਜੀ, ਜਾਂ ਉਹਨਾਂ ਨੇ ਤੁਹਾਨੂੰ ਸਿਖਾਈ, ਉਹ ਕਿਹੜੀ ਸੀ? ਉਹ ਥੋੜੀ ਗੁੱਸਾ। ਉਹ ਨਾਤ ਉਰਦੂ ਦੀ ਹੈ। ਅੱਛਾ ਜੀ, ਉਰਦੂ ਦੇ ਫਿਰ ਮੈਂ 2 ਸ਼ੇਰ ਪਲੀਜ਼ ਇਜਾਜ਼ਤ ਦਿਓ ਕਿ ਨਾਤ ਕਰੋ ਜੀ। ਉਹਨਾਂ ਮੈਨੂੰ ਪਹਿਲੀ ਨਾਤ ਜਿਹੜੀ ਸਿਖਾਈ ਔਰ ਉਹ ਮੇਰੀ ਜ਼ਿੰਦਗੀ ਦਾ ਸਰਮਾਇਆ, ਔਰ ਮੈਂ ਮਦੀਨਾ ਪਾਕ ਹਾਜ਼ਰ ਹੋਇਆ 2 ਦਫਾ ਹਜ਼ੂਰ ਦੇ ਰੋਜ਼ੇ ਅਕਦਸ ਤੇ ਅਲਹਮਦੁਲਿਲਾ, ਤੇ ਉਹ ਫਿਰ ਮੈਂ ਉੱਥੇ ਵੀ ਉਹ ਆਪਣਾ ਪੇਸ਼ ਕੀਤੀ ਸਰਕਾਰ ਨੂੰ ਰੋਜ਼ੇ ਅਕਦਸ ਤੇ। ਸੁਭਾਨ ਅੱਲਾਹ ਜੀ। माशाअल्लाह माशाअल्लाह ऐसा कोई महबूब न होगा, न कहीं है ऐसा कि उधर अल्लाह से वासल, इधर मखलूक में शामिल। ऐसा कोई महबूब न होगा, न कहीं है। इब्ने याकूब को अल्लाह ने सूरत बख्शी और यद बैज़ा की कलीमुल्लाह को नेमत बख्शी। सुभान अल्लाह। और दमे ईसा को मसीहा की दौलत बख्शी। गोया हर किसी को कोई इज्जत कोई अजमत बख्शी, पर मेरी सरकार को बेपर्दा ज़ियारत बख्शी। क्योंकि ऐसा कोई महबूब न होगा, न कहीं है कि बैठा है चटाई पे मगर अर्श नशी है। मेरा आका बैठा है चटाई पे मगर अर्श नशी है। और तू चाहे तो हर शब हो मिसाले शब असरा। तू चाहे तो हर शब हो मिसाले शब असरा। बस 2-4 कदम तेरे लिए अर्श बरी है। आका 2-4 कदम तेरे लिए अर्श बरी है। और हर एक को मयस्सर कहाँ उस दर की गुलामी। हर एक को मयस्सर कहाँ उस दर की गुलामी।
के उस दर का तो दरबान भी जिबरील अमी है। और दिल गिरिया कुना और नजर सूए मदीना। अल्लाह दिल गिरिया कुना और नजर सूए मदीना। आज़म तेरा अंदाज़े तलब कितना हंसी है। आज़म तेरा अंदाज़े तलब कितना हंसी है। माशाअल्लाह माशाअल्लाह माशाअल्लाह। लो जी प्यारियो, नबी पाक सच्चे साहिब हजरत मोहम्मद मुस्तफ़ा खातमुन नबीयीन राहतल आशिकीन मुरादल मुश्ताकीन शमसुल आरिफीन साडे सच्चे नबी पाक दी बड़ी ही प्यारी बड़ी मन ठार नात जिहड़ी के मरहूम हसान पाकिस्तान फरमाया खालद साहब ने भी आजम चिश्ती साहब ने खुद ही लिखी। ਇਹ ਉਹਨਾਂ ਦੀ ਹੋਈ ਲਿਖੀ ਹੋਈ ਨਾਤ ਸੀ। ਉਹਨਾਂ ਦੀ ਤਰਜ਼ ਦੇ ਵਿੱਚ ਹੀ ਉਹਨਾਂ ਦੇ ਸ਼ਾਗਿਰਦ ਰਸ਼ੀਦ ਖਾਲਦ ਜਾਵੇਦ ਸਾਹਿਬ ਨੇ ਪੜ੍ਹੀ ਤੇ ਅੱਲਾਹ ਪਾਕ ਕਬੂਲ ਫਰਮਾਏ ਤੇ ਇਹਨਾਂ ਨੂੰ ਵੀ ਜਜ਼ਾ ਦੇਵੇ ਤੇ ਸਾਡੀਆਂ ਵੀ ਅੱਖੀਆਂ ਨੇ ਅਲਹਮਦੁਲਿਲਾ ਵਜ਼ੂ ਕੀਤਾ ਅਥਰੂਆਂ ਦੇ ਨਾਲ। ਆਓ ਮਜ਼ੀਦ ਗੱਲਾਂ ਬਾਤਾਂ ਕਰਨੇ ਆ ਆਪਣੇ ਉਚੇਚੇ ਪਰੌਣੇ ਦੇ ਨਾਲ। ਅੱਛਾ ਇਹ ਦੱਸੋ ਕਿ ਦੌਰਾਨ ਸਰਵਿਸ ਜੀ ਤੁਸੀਂ ਨਾਲ ਮਸ਼ਕ ਸੁਖਨ ਵੀ ਜਾਰੀ ਰੱਖੀ? ਜੀ ਇਹ ਤੇ ਇੱਕ ਲਮਹਾ ਵੀ ਨਹੀਂ ਛੁੱਟੀ ਮੇਰੀ। ਅੱਛਾ ਜੀ ਬਲਕਿ ਇਹ ਸੀ ਕਿ ਮਤਲਬ ਮੈਨੂੰ ਅੱਗੇ ਵੀ ਤੁਹਾਨੂੰ ਅਰਜ਼ ਕੀਤੀ ਹੈ ਕਿ ਅਨਸਣ ਕੇ ਸਾਈਂ ਐਸਡੀ ਹੋਏ ਇਸ ਵਾਸਤੇ ਕਿ ਪੂਰੇ ਸਾਡੇ ਡਿਪਾਰਟਮੈਂਟ ਦੇ ਵਿੱਚ ਕੋਈ ਇੱਕ ਵੀ ਐਸਾ ਨਹੀਂ ਸੀ ਜਿਹੜਾ ਕੋਈ ਨਾਤ ਪੜਦਾ ਹੋਵੇ, ਜਿਹੜੀ ਹੋਵੇ ਇੰਜੀਨੀਅਰ ਔਰ ਨਾਤ ਪੜਦਾ ਹੋਵੇ। ਠੀਕ ਹੈ, ਉਹ ਫਿਰ ਅੱਲਾਹ ਦੇ ਕਰਮ ਨਵਾਜ਼ੀ ਨਾਲ ਮੇਰੇ ਕਰੀਮ ਲਾਜਪਾਲ ਆਕਾ ਸੱਲੱਲਾਹੁ ਅਲੈਹਿ ਵਸੱਲਮ ਦੀ ਨਜ਼ਰ ਸ਼ਫਕਤ ਦੇ ਨਾਲ ਮੈਨੂੰ ਇਜਾਜ਼ਤ ਸੀ ਕਿ ਮੈਂ ਕੋਈ ਵੀ ਤਕਰੀਬ ਹੁੰਦੀ ਸੀ, ਕੋਈ ਵੀ ਜਿਹੜੀ ਉੱਥੇ ਇਕੱਠ ਹੁੰਦਾ ਸੀ ਡਿਪਾਰਟਮੈਂਟਲ ਉਹ ਨਾਤ ਮੇਰੀ ਹੁੰਦੀ ਸੀ, ਚਾਹੇ ਉਹ ਮਤਲਬ ਚੀਫ ਆਫਿਸ ਵਿੱਚ, ਸੈਕਟਰੀ ਆਫਿਸ ਵਿੱਚ, ਮਿਨਿਸਟਰ ਦੇ ਆਫਿਸ ਵਿੱਚ, ਨਾਤ ਮੇਰੀ ਹੁੰਦੀ ਸੀ। ਤੁਹਾਨੂੰ ਬੁਲਵਾਉਂਦੇ ਸਨ, ਕੌਂਸਲ ਜੀ ਨੂੰ ਬੁਲਾਓ। ਬਲਕਿ ਇੱਕ ਸਾਡੇ ਚੀਫ ਸਾਹਿਬ ਸਨ, ਵੇਖੋ ਤੁਸੀਂ ਅੱਲਾਹ ਦੀ ਕਰਮ ਨਵਾਜ਼ੀ ਕਿ ਚੀਫ ਇੰਜੀਨੀਅਰ ਹੈ ਔਰ ਮਤਲਬ ਪੂਰੇ ਪੰਜਾਬ ਦਾ ਉਹ ਮਾਲਕ ਹੈ ਤੇ ਇਸ ਡਿਪਾਰਟਮੈਂਟ ਦੇ ਹਿਸਾਬ ਦੇ ਨਾਲ। ਔਰ ਉਹ ਮੇਰੇ ਕੋਲੋਂ ਮੀਆਂ ਸਾਹਿਬ ਦਾ ਕਲਾਮ ਔਰ ਨਾਤ ਸ਼ਰੀਫ ਸੁਣਨ ਵਾਸਤੇ ਆਪਣਾ ਇੱਥੇ ਹੈਡ ਬੰਬਾਂ ਵਾਲੇ ਮੇਰੀ ਡਿਊਟੀ ਸੀ ਡਸਕੇ ਦੇ ਕੋਲ ਜੀ, ਉੱਥੇ ਆਉਂਦੇ ਹੁੰਦੇ ਸਨ ਮੇਰੇ ਕੋਲ। ਅੱਛਾ, ਹਾਲਾਂ ਇੰਨੀ ਸਰਦੀ ਹੋਣੀ, ਧੁੰਦ ਪਈ ਹੋਣੀ ਤੇ ਉਹਨਾਂ ਆ ਜਾਣਾ। ਅੱਛਾ, ਉਹ ਸਾਰਿਆਂ ਨੂੰ ਹੱਥ ਪੈਰ ਪੈ ਜਾਣੇ ਕਿ ਚੀਫ ਸਾਹਿਬ ਆ ਗਏ ਨੇ। ਤੇ ਉਹਨਾਂ ਆਖਿਆ ਵੀ ਤੁਸੀਂ ਨਹੀਂ ਮੇਰੇ ਤੋਂ ਡਰਨਾ ਕਿ ਮੈਂ ਆ ਗਿਆ ਵਾਂ ਜਾਂ ਕੋਈ ਚੈਕਿੰਗ ਕਰਾਂਗਾ ਜਾਂ ਕੁਛ ਕਰਾਂਗਾ, ਮੈਂ ਤੇ नात सुनना है बस। ठीक है, यकीन करो अपना जुवेद भाई के वो नात मैं शुरू करनी तो उन्होंने अखां च अथरू जारी हो जाने अल्हम्दुलिल्लाह। ठीक है, उन्होंने तो आशिक रसूल सन इस पोस्ट ते अल्लाह पाक उन्हां दा भी इश्क कबूल फरमाए करे ते इस तरह साहिब दे नाल जा चलदा। खालिद साहब ये दसो कि तुसी आप भी नातां कदी लिखियां ने? सच्ची गल ते वे कि ए जेड़ा मजमून है जी नात शरीफ दा जी, बाकी शायरी करनी हर किस्म दी एक होर चीज है जी, लेकिन जिहड़ी सरकार दी नात है जी ए ओ पुल सरात तो लंघन है। वाह, ठीक है जी। इस तरह ना इंज डिगना है ना इंज डिगना है, सीधा जाना है। नात लिखना तो बड़ा मुश्किल है, पुल सरात ते चलण वाली गल है, लेकिन मैं एक जसारत करदिया होया आका को इजाजत तलब करदिया होया एक नात शरीफ दे चंद अशार जिहड़े ने उर्दू दी नात जिहड़ी है वो मैं लिखी है, वो मैं तुहाडी खिदमत च पेश कर देना जी। बिस्मिल्लाह ता करो जी। मदीना है सकूने दिल फिगारा,
ਵਾਹ ਕਿ ਸੜੇ ਦਿਲ ਲੈ ਕੇ ਜਾਈਦਾ ਔਰ ਉੱਥੇ ਜਾਈਦਾ ਤੇ ਫਿਰ ਠੰਡ ਪੈ ਜਾਂਦੀ ਹੈ, ਸਕੂਨ ਆ ਜਾਂਦਾ ਹੈ। ਹਾਂ ਜੀ। ਮਦੀਨਾ ਹੈ ਸਕੂਨੇ ਦਿਲ ਫਿਗਾਰਾਂ, ਮਦੀਨਾ ਬੋਸਾ ਗਾਹੇ ਤਾਜਦਾਰਾਂ। ਸੁਭਾਨ ਮਦੀਨਾ ਬੋਸਾ ਗਾਹੇ ਤਾਜਦਾਰਾਂ, तेरी परवाज रमजे लामकानी, तेरी परवाज रमजे लामकानी, तू ही है शह सवारे शह सवारा, तू ही है शह सवारे शह सवारा, करम आका दरे अकदस पे तेरे। उत्थे जो वेख्या ते आख्या करम आका दरे अकदस पे तेरे, खड़ा है एक अम्बोहे शर्मसारा। वाह। करम आका दरे अकदस पे तेरे, खड़ा है एक अम्बोहे शर्मसारा। मेरी बर्बादियां मेरा तसाहुल, मेरी बर्बादियां मेरा तसाहुल, तेरी रहमत बसूरत आबशारा। सुभान। मेरी बर्बादियां मेरा तसाहुल, तेरी रहमत बसूरत आबशारा, तेरी नजरे करम का मुंतजर है। वाह। तेरी नजरे करम का मुंतजर है, बरस सहरा पे ए अबरे बहारा। वाह। तेरी नजरे करम का मुंतजर है, बरस सहरा पे ए अबरे बहारा, और मजाले नात खालिद की जसारत। वाह। मजाले नात खालिद की जसारत, तेरे दर पर खड़े जामी हजारा। सुभान। मजाले नात खालिद की जसारत, तेरे दर पर खड़े जामी हजारा। खालिद साहब मोहम्मद आजम चिश्ती साहब मरहूम मगफूर जेड़े बड़े ਵੱਡੇ ਸਾਡੇ ਪਾਕਿਸਤਾਨ ਦੇ ਨਾਤ ਖਾਨ ਹੋਏ ਜੀ। ਬੇਸ਼ੱਕ। ਔਰ ਹਫਤ ਜ਼ੁਬਾਨ ਨਾਤ ਖਾਨ, ਹਰ ਜ਼ੁਬਾਨ ਵਿੱਚ ਉਹਨਾਂ ਨਾਤਾਂ ਲਿਖੀਆਂ। ਕੀ ਬਾਤ ਹੈ। ਉਹਨਾਂ ਬਾਰੇ ਇੱਕ ਵਾਕਿਆ ਬੜਾ ਮਸ਼ਹੂਰ ਹੈ। ਜੀ ਜੀ। ਮੈਂ ਪੜ੍ਹਿਆ ਸੀ ਕਿ ਇੱਕ ਦਫਾ ਉਹ ਗਏ ਤੇ ਜਦੋਂ ਵੀ ਜਾਂਦੇ ਸਨ ਨਬੀ ਪਾਕ ਸੱਚੇ ਸਾਹਿਬ ਦੇ ਦਰੇ ਅਕਦਸ ਦੇ ਉੱਤੇ ਜੀ ਹਾਜ਼ਰੀ ਦੇਣ ਦੇ ਵਾਸਤੇ, ਤੇ ਉਹਨਾਂ ਦੇ ਇਜਾਜ਼ ਦੇ ਵਿੱਚ ਬੂਆ ਸਰਕਾਰ ਦਾ ਖੋਲ ਦਿੱਤਾ ਜਾਂਦਾ ਸੀ। ਬੇਸ਼ੱਕ। ਇੱਕ ਮਰਤਬਾ ਆਪ ਹਾਜ਼ਰੀ ਲਈ ਗਏ ਜੀ, ਤੇ ਉਹ ਮੁਹਾਫਿਜ਼ ਜਿਹੜਾ ਸੀ ਗਾਰਡ ਉੱਥੇ, ਉਹ ਸ਼ਾਇਦ ਕੋਈ ਨਵਾਂ ਜੀ ਬਿਲਕੁਲ ਸੀ ਬੰਦਾ ਮੁਤਅਯਨ ਕੀਤਾ ਗਿਆ ਜੀ। ਉਹ ਆਪ ਨੂੰ ਨਹੀਂ ਸੀ ਜਾਣਦਾ, ਉਹਨੇ ਨਾ ਆਪ ਦੀ ਦਰਖਾਸਤ ਦੇ ਉੱਤੇ ਜੀ ਨਾ ਖੋਲਿਆ ਦਰੇ ਅਕਦਸ ਜੀ। ਤੇ ਫਿਰ ਉਹ ਵਾਕਿਆ ਕੀ ਸੀ, ਕੀ ਹੋਇਆ ਫਿਰ ਆਪ ਨੇ ਉੱਥੇ ਇੱਕ ਨਾਤ ਵੀ ਅਰਜ਼ ਕੀਤੀ ਜੀ। ਬਿਲਕੁਲ ਬਿਲकुल। ਨਬੀ ਪਾਕ ਦੀ ਬਾਰਗਾਹ ਜੋ ਉਸ ਨਾਤ ਦੀ ਕਬੂਲੀਅਤ ਦੀ ਆਪ ਨੂੰ ਸਨਦ ਵੀ ਮਿਲੀ ਸੀ। ਅਲਹਮਦੁਲਿਲਾ ਕਿ ਮੈਂ अपना ये जिहड़ा वाकया है, ये जिहड़ी गल है, ये मैं खुद उन्हां दे अपना जुबान मुबारक तो सुनी है आजम चिश्ती साहब। माशाअल्लाह। उन्हां कहा कि मैं हर साल ही जांदे सन उमरे वास्ते, कदी हज वास्ते, ते मेरे वास्ते खसूसी तौर ते जिहड़ा रोज़े रसूल दा दरवाज़ा है सैयदा फातिमा ज़हरा रज़ी अल्लाह तआला अन्हा दे ਜਿਹੜਾ ਹੁਜਰਾ ਪਾਕ ਸੀ ਉਹਦਾ ਹੁਣ ਦਰਵਾਜ਼ਾ ਜਿਹੜਾ ਖੋਲਿਆ ਜਾਂਦਾ ਹੈ ਸੁਲਤਾਨਾਂ ਵਾਸਤੇ ਵੀ, ਬਾਦਸ਼ਾਹਾਂ ਵਾਸਤੇ ਵੀ, ਹੁਣ ਵੀ ਉਹੀ ਖੋਲਿਆ ਜਾਂਦਾ ਜੀ ਜੀ। ਤੇ ਉਹ ਮੈਨੂੰ ਇਹਨਾਂ ਕੋ ਆਜ਼ਾਦ ਹਾਸਲ ਸੀ, ਅੱਲਾ ਦੀ ਤਰਫੋਂ ਕਰਮ ਸੀ ਜਾਂ ਹਜ਼ੂਰ ਦੀ ਨਜ਼ਰ ਸ਼ਫਕਤ ਸੀ ਮੇਰੇ ਤੇ ਕਿ ਉਹ ਦਰਵਾਜ਼ਾ ਮੇਰੇ ਵਾਸਤੇ ਖੋਲ ਦਿੰਦੇ ਸਨ। ਮੈਂ ਜਾਲੀਆਂ ਦੇ ਬਾਹਰੋਂ ਨਹੀਂ ਬਲਕਿ ਅੰਦਰ ਜਾ ਕੇ ਸਲਾਮ ਪੇਸ਼ ਕਰਦਾ। ਅਲਹਮਦੁਲਿਲਾ ਅਲਹਮਦੁਲਿਲਾ। ਇੱਕ ਸਾਲ ਆਂਦੇ ਨੇ ਮੈਂ ਗਿਆ ਤੇ ਉੱਥੇ ਅੱਗੇ ਆਪਣਾ ਜਿਹੜਾ ਦਰਬਾਨ ਸੀ ਕੋਈ ਨਵਾਂ ਆਇਆ ਸੀ ਜੀ, ਉਹ ਮੈਨੂੰ ਪਹਿਚਾਣਦਾ ਨਹੀਂ ਸੀ ਜੀ। ਮੈਂ ਉਹਨੂੰ ਕਿਹਾ ਕਿ ਭਾਈ ਮੇਰਾ ਨਾਮ ਆਜ਼ਮ ਚਿਸ਼ਤੀ ਹੈ, ਮੈਂ ਪਾਕਿਸਤਾਨ ਤੋਂ ਆਇਆ ਵਾਂ ਤੇ ਮੇਰੇ ਵਾਸਤੇ ਨਾ ਦਰਵਾਜ਼ਾ ਹਰ ਸਾਲ ਜਦੋਂ ਮੈਂ ਆਉਣਾ ਇਹ ਖੋਲ ਦਿੰਦੇ ਨੇ ਤੇ ਮਿਹਰਬਾਨੀ ਕਰਕੇ ਖੋਲ ਦੇ। ਤੇ ਉਹਨੇ ਮੇਰੀ ਗੱਲ ਤੇ ਕੋਈ ਗੌਰ ਨਾ ਕੀਤਾ ਤੇ ਥੋੜਾ ਜਿਹਾ ਪਰਾਂ ਨੂੰ ਟੁਰ ਗਿਆ ਜੀ। ਅਰਾਜ਼ ਫਰਮਾਇਆ ਮੇਰੇ ਤੋਂ ਕਿ ਭਾਈ ਨਹੀਂ ਮੈਂ ਖੋਲਣਾ। ਚਲੋ ਖੈਰ ਥੋੜੀ ਦੇਰ ਮੈਂ ਉੱਥੇ ਬੈਠਾ ਰਿਹਾ ਤੇ ਥੋੜੀ ਦੇਰ ਬਾਅਦ ਉਹ ਵਾਪਸ ਆਇਆ ਤੇ ਮੈਂ ਉਹਨੂੰ ਕਿਹਾ ਮੇਰੀ ਗੱਲ ਸੁਣ। ਆਂਦਾ ਜੀ ਦੱਸੋ। मैं उन्होंने कहा कि मेरी अखां च वेख, मेरी अखां च वेख। वाह। फरमांदे ने कि जदों उन्हें मेरी अखां च वेख्या ना ते उन्हें नाल ही चाबी जेब चों कड्ढी है, चाबी जेब चों कड्ढ के वो दरवाजा खोल के मैनूं आख्या तुसीं अंदर चले जाओ। वाह। ठीक है। मैं फिर उन्होंने पूछा कि की गल की सी, को उन्होंने पूछा सा जी कि उन्होंने उन्होंने की पूछना, मैनूं पता है। मैं आख्या की ते फरमान लगे कि मेरियां अखां दे विच शबीह गुंबद खज़रा है। माशाअल्लाह माशाअल्लाह। गुंबद खज़रा दी शबीह जिहड़ी है और ये मैं हजूर तो अपना लई है, ठीक है, मंग के लई है, उन्हां तो मंग के लई है, दरखास्त करके लई है, अर्ज करके लई है। अल्लाह अकबर जी। ते उन्हें जिसले मेरी अखां च वेख्या शबीह अपना गुंबद खज़रा ते उन्हें वो दरवाजा खोल दिता। सुभान। ते मैं उत्थे एक नात जिहड़ी है उर्दू दी मैं ताज़ा लिखी सी वो मैं उत्थे पेश कीती। वाह। वो अता करो जी सानू। जी जी मैं जी मैं इंशाअल्लाह जी। हाँ। समझा
نہیں ہنوز میرا عشق بے ثبات سمجھا نہیں ہنوز میرا عشق بے ثبات کہ تو کائنات حسن ہے یا حسن کائنات کا تو کائنات حسن ہے یا حسن کائنات بصورت تو نگار نیا فرید خدا ترا کشیدہ دست از قلم کشید خدا تو کائنات حسن ہے یا حسن کائنات ایک خالق جہاں ہے ایک مالک جہاں ایک خالق جہاں ہے ایک مالک جہاں ایک جان کائنات ہے ایک وجہ کائنات ایک جان کائنات ہے ایک وجہ ہے کائنات اور اب تک سجی ہوئی ہے ستاروں کی انجمن اب تک سجی ہوئی ہے ستاروں کی انجمن اس انتظار میں کہ پھر آئیں وہ ایک رات اس انتظار میں کہ پھر آئیں وہ ایک رات اور ارشاد مارمت سے ظاہر ہوا یہ راز کہ ہے کبریا کا ہاتھ رسول خدا کا ہاتھ ہے کبریا کا ہاتھ رسول خدا کا ہاتھ اور اعظم میں ذکر شاہ زمن کیسے چھوڑ دوں اعظم میں ذکر شاہ زمن کیسے
कैसे छोड़ दूं, मेरे लिए तो है यही सरमाया हयात मेरे, उन्हीं का नाम लेता जाऊंगा मैदान महशर में, बस मेरे लिए तो है यही सरमाए हयात, समझा नहीं हनूज मेरा इश्क बेसबात का तू कायनाते हुस्न है या हुस्न माशाअल्लाह माशाअल्लाह माशाअल्लाह। ਉਹਨਾਂ ਫਿਰ ਮੈਨੂੰ ਕਿਹਾ ਕਿ ਐਫਏ ਜਿਸ ਵੇਲੇ ਮੈਂ ਨਾਤ ਉੱਥੇ ਸਰਕਾਰ ਦੇ ਪੇਸ਼ ਕੀਤੀ ਜੀ ਤੇ ਮੈਂ ਉਥੋਂ ਵਾਪਸ ਆ ਗਿਆ। ਅੱਛਾ, ਜਿਸ ਵੇਲੇ ਵਾਪਸ ਆ ਗਿਆ ਤੇ ਚੂਰਾ ਸ਼ਰੀਫ ਉਰਸੀ, ਅੱਛਾ, ਤੇ ਉੱਥੇ ਮੈਂ ਹਾਜ਼ਰੀ ਸੀ ਮੇਰੀ, ਉੱਥੇ ਗਿਆ ਸਾਂ, ਹਾਜ਼ਰੀ ਪੇਸ਼ ਕੀਤੀ। ਉਸ ਤੋਂ ਬਾਅਦ ਰਾਤ ਨੂੰ ਫਿਰ ਮੈਨੂੰ ਜ਼ਿਆਰਤ ਹੋਈ ਸਰਕਾਰ ਦੀ। ਅੱਲਾਹੁ ਅਕਬਰ। ਠੀਕ ਹੈ, ਜ਼ਿਆਰਤ ਹੋਈ ਤੇ ਉਹਨਾਂ ਕਿਹਾ ਕਿ ਪਹਿਲਾ ਸ਼ੇਰ ਉਹ ਜਿਹੜੀ ਨਾ ਤਾਂ ਉੱਥੇ ਪੜ੍ਹੀ ਸੀ ਨਾ, ਪਹਿਲਾ ਸ਼ੇਰ ਇਹ ਸਮਝਾ ਨਹੀਂ ਹਨੂਜ਼ ਮੇਰਾ ਇਸ਼ਕ ਬੇਸਬਾਤ ਤੂੰ ਕਾਇਨਾਤ ਹੁਸਨ, ਉਹਨੇ ਪਹਿਲਾ ਸ਼ੇਰ ਨੂੰ ਫੇਰ ਸੁਣਾ। ਨਬੀ ਪਾਕ ਨੇ ਪਹਿਲਾ ਸ਼ੇਰ ਮੇਰੇ ਕੋਲ ਸੁਣਿਆ। ਠੀਕ ਹੈ, ਆਲਮ ਸਾਹਿਬ ਰੋ ਪਏ, ਯਕੀਨ ਕਰੋ ਰੋ ਪਏ ਵਿਚਾਰੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਚੀਜ਼ਾਂ ਨੇ ਨਾ ਫਿਰ ਉਹ ਕਿੱਥੇ ਲੱਭਦੀਆਂ ਚੀਜ਼ਾਂ ਹੈ ਜੀ। ਆਪਣੇ ਫਿਰ ਆਸ਼ਕਾਂ ਨੂੰ ਖਾਲਸਾ ਸਾਹਿਬ ਪਿਆਰੇ ਨਬੀ ਪਾਕ ਫਿਰ ਕੱਲਿਆਂ ਦਾ ਨਹੀਂ ਛੱਡਦੇ, ਸਰਕਾਰ ਨਹੀਂ ਛੱਡਦੇ, ਨਹੀਂ ਛੱਡਦੇ। ਜੀ ਪਿਆਰਿਓ, ਅਸੀਂ ਤੁਹਾਨੂੰ ਮਿਲਵਾਇਆ ਆਪਣੇ ਬੜੇ ਹੀ ਪਿਆਰੇ ਮਿੱਤਰ ਖਾਲਿਦ ਜਾਵੇਦ ਹੋਰਾਂ ਦੇ ਨਾਲ, ਜਿਨ੍ਹਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖ ਨੇ, ਲੇਕਿਨ ਅੱਜ ਅਸਾਂ ਉਹਨਾਂ ਦੀ ਨਾਤ ਖਵਾਨੀ ਤੇ ਨਾਤ ਨਿਗਾਰੀ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ। ਸਾਹਿਬੋ, ਉਹਨਾਂ ਫਰਮਾਇਆ ਕਿ ਨਬੀ ਪਾਕ ਸੱਚੇ ਸਾਹਿਬ ਦੀ ਨਾਤ ਲਿਖਣਾ ਪੁਲ ਸਰਾਤ ਤੇ ਟੁਰਨ ਵਾਂਗੂ ਹੈ। ਬਿਲਕੁਲ ਸਹੀ ਫਰਮਾਇਆ। ਸਾਡੇ ਉਰਦੂ ਅਦਬ ਦੇ ਸਭ ਤੋਂ ਉੱਚੇ ਤੇ ਵੱਡੇ ਸ਼ਾਇਰ ਮਲਕ ਸ਼ੁਆਰਾ ਮਿਰਜ਼ਾ ਅਸਦੁੱਲਾ ਖਾਨ ਗਾਲਿਬ, ਉਹਨਾਂ ਨੇ ਵੀ ਨਾਤ ਸ਼ਰੀਫ ਜਦੋਂ ਲਿਖੀ ਤੇ ਉਹਦੇ ਮਕਤੇ ਦੇ ਵਿੱਚ ਕੀ ਲਿਖਿਆ ਕਿ ਗਾਲਿਬ सनाए ख्वाजा बयज़दा गुज़ाश्तेम आजाद पाक मर्तबा दाने मोहम्मद अल्लाह अकबर के गालिबा मैं नबी पाक सच्चे साहिब दी नात अल्लाह पाक ते छड्डी, मैं आप सरकार दे मर्तबे नूं जानदा ही नहीं ते मैं आप दे बारे की लिखां। अल्लाह ते हजूर आरिफे खड़ी रूमीए पाकिस्तान मियां मोहम्मद भाई साहब फरमांदे ने भी जे लख वारी इतर गुलाबों धोइए नित जुबाना ते नाम उन्हां दे लायक नहीं की कलमे दा काना। अल्लाह अल्लाह ते प्यारिओ, ऐसा नबी जिन्हां दा वाली ओ उम्मत क्यों जुरसी ते ऐब गुनाह खताइयां बाबत क्यों दोज़ख वल टुरसी। अल्लाह अकबर। इहदे नाल ही लवांगे अज दी निशिस्त वल्लों तुहाडे कोलों इजाजत। इंशाअल्लाह बहुत जल्द एक दूसरी निशिस्त दे नाल फिर खालिद जावेद साहब दे समेत तुहाडी खिदमत विच हाज़र होवांगे। लै यार हवाले रब दे ते मेले 4 दिनां दे, उस दिन ईद मुबारक होसी जिस दिन फिर मिलांगे। रब राखा ते अल्लाह बेली। ओ चल मेले नू चली रौनक हो